ਇੱਕ ਸਵਾਲ ਜਿਹੜਾ ਮੇਰੇ ਤੋਂ ਬਹੁਤ ਵਾਰ ਪੁੱਛਿਆ ਜਾਂਦਾ, ਕਈ ਵਾਰ ਵੀਰ ਮੈਸੇਜ ਕਰਕੇ ਪੁੱਛਦੇ ਆ, ਕਈ ਵਾਰ ਵੀਰ ਕਮੈਂਟ ਕਰਕੇ ਵੀ ਪੁੱਛਦੇ ਆ, ਔਰ ਮੇਰੇ ਸਰਕਲ ਦੇ ਵਿੱਚ ਵੀ ਇਹ ਗੱਲ ਹੁੰਦੀ ਆ। ਮੇਰਾ ਖਿਆਲ ਹੈ ਜਦੋਂ ਕਿਤੇ ਇੱਕ ਦੋ ਬੰਦੇ ਗੱਲ ਦੀ ਮੰਗ ਕਰਦੇ ਹੋਣ ਤੇ ਬੰਦਾ ਗੱਲ ਅਣਗਹਿਲੀ ਕਰਦਾ, ਫਰਕ ਨਹੀਂ ਪੈਂਦਾ। ਪਰ ਜਦੋਂ ਕਿਤੇ ਢੇਰ ਸਾਰੇ ਵੀਰ ਇੱਕ ਸਵਾਲ ਪੁੱਛਦੇ ਹੋਣ ਤੇ ਉਹਦਾ ਜਵਾਬ ਦੇਣਾ ਚਾਹੀਦਾ। ਸੋ ਅੱਜ ਮੈਂ ਤੁਹਾਨੂੰ ਜਵਾਬ ਦੇਣਾ। ਸਵਾਲ ਜ਼ਿਆਦਾ ਪਾਰਲੇ ਪੰਜਾਬ ਚੜ੍ਹਦੇ ਵੱਲੋਂ ਕੀਤਾ ਜਾਂਦਾ ਕਿ ਵੀਰ ਕੀ ਗੱਲ ਹੈ, ਤੁਹਾਡੀਆਂ ਵੀਡੀਓਜ਼ ਥੱਲੇ ਜ਼ਿਆਦਾ ਕਮੈਂਟ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਤੋਂ ਆਉਂਦੇ ਨੇ, ਲਹਿੰਦੇ ਪੰਜਾਬ ਤੋਂ ਘੱਟ ਹੁੰਦੇ ਨੇ। ਔਰ ਮੇਰੇ ਸਰਕਲ ਦੇ ਵਿੱਚ ਵੀ ਇਹ ਗੱਲ ਕੀਤੀ ਜਾਂਦੀ ਹੈ ਕਿ ਬਾਈ ਤੇਰੀਆਂ ਵੀਡੀਓਜ਼ ਜ਼ਿਆਦਾ ਉਹ ਲੋਕ ਪਿਆਰ ਕਰਦੇ ਨੇ, ਆਪਣੇ ਪੇਜਾਂ 'ਤੇ ਸ਼ੇਅਰ ਵੀ ਕਰਦੇ ਨੇ, ਤੁਹਾਡੇ ਇੰਟਰਵਿਊਜ਼ ਵੀ ਕਰਦੇ ਨੇ। ਤੇ ਗੱਲ ਇਹ ਮੇਰਾ ਵੀਰ ਕਿ ਹੱਕੀ ਸੱਚੀ ਹੈ। ਮਗਰ ਮੈਂ ਕਿਤੇ ਵੀ ਵੀਡੀਓ ਆਪਣੀ ਅਪਲੋਡ ਕਰਦਾ ਤਾਂ ਉੱਥੇ 500 ਕਮੈਂਟ ਹੈ ਤਾਂ 495 ਕਮੈਂਟ ਚੜ੍ਹਦੇ ਪੰਜਾਬ ਵੱਲੋਂ ਹੁੰਦੇ ਨੇ, 5 ਕਮੈਂਟ ਇੱਧਰੋਂ ਹੁੰਦੇ ਨੇ। ਮੈਂ ਸਾਰਿਆਂ ਨੂੰ ਇੱਕੋ ਰਸਤੇ 'ਤੇ ਰਗੜ ਰਿਹਾ। ਬਹੁਤ ਸਾਰੇ ਵੀਰ ਲਹਿੰਦੇ ਪੰਜਾਬ 'ਚੋਂ ਪਿਆਰ ਵੀ ਕਰਦੇ ਨੇ, ਜਦੋਂ ਮਿਲਦੇ ਨੇ ਦਾਦ ਵੀ ਦਿੰਦੇ ਨੇ। ਔਰ ਕਈ ਵੀਰ ਐਸੇ ਹੁੰਦੇ ਨੇ ਜਿਹੜੇ ਲਾਈਕ ਤੇ ਸ਼ੇਅਰ ਕਰਕੇ ਨਿਕਲ ਜਾਂਦੇ ਨੇ, ਕਮੈਂਟ ਨਹੀਂ ਕਰਦੇ। ਲੇਕਿਨ ਹੱਕੀ ਗੱਲ ਇਹ ਹੈ ਕਿ ਮੈਜੋਰਟੀ ਪਿਆਰ ਕਰਨ ਵਾਲਿਆਂ ਦੀ ਉਹ ਸਾਈਡ ਤੋਂ ਹੀ ਆ। ਸੋ ਆਪਾਂ ਗੱਲ ਕਰਨੀ ਆ ਕਿ ਉਧਰ ਵਾਲੇ ਚੜ੍ਹਦੇ ਵਾਲੇ ਕਿਉਂ ਕਰਦੇ ਨੇ ਪਿਆਰ ਤੇ ਸਾਡੇ ਲਹਿੰਦੇ ਵਾਲੇ ਪਾਕਿਸਤਾਨ ਵਾਲੇ ਕਿਉਂ ਨਹੀਂ ਕਰਦੇ। ਫਰਕ ਕੀ ਆ, ਪਹਿਲਾਂ ਉਹਨਾਂ ਦੀ ਕਰਦੇ ਆ ਫਿਰ ਇੱਦਾਂ ਦੀ ਕਰਾਂਗੇ। ਫਰਕ ਵੀਰੋ ਜਾਗ੍ਰਿਤੀ ਦਾ, ਕਿਉਂਕਿ ਮੇਰਾ ਕੰਟੈਂਟ ਜਿਹੜਾ ਪੰਜਾਬੀਅਤ ਹੈ। ਮੇਰੇ ਕੰਟੈਂਟ ਇਹ ਨਹੀਂ ਆ ਕਿ ਬਾਦਸ਼ਾਹ ਦੀ ਨਿਕਲ ਗਈਆਂ ਧੀਆਂ ਮਰਾਉਣੀਆਂ, ਖੋਤੀਆਂ ਠਾਉਣੀਆਂ ਛਡਾਉਣੀਆਂ, ਚੋਰ ਵਜ਼ੀਰ ਦੇ ਕਿੱਸੇ ਸੁਣਾਉਣੇ ਜਾਂ ਚੁਟਕਲੇ ਸੁਣਾਉਣੇ, ਕਿਸੇ ਧੀ ਭੈਣ ਦੀ ਇੱਜ਼ਤ ਲਾਉਣੀ। ਮੇਰਾ ਇੱਕ ਕੰਟੈਂਟ ਨਹੀਂ ਹੈ। ਮੇਰਾ ਪੰਜਾਬੀਅਤ ਆ। ਇਸ ਕਰਕੇ ਉਹ ਮੈਨੂੰ ਪਿਆਰ ਕਰਦੇ ਆ, ਕਿਉਂਕਿ ਉਹਨਾਂ ਦੇ ਵਿੱਚ ਇਤਿਹਾਸ ਰਚਿਆ ਹੋਇਆ, ਪੰਜਾਬੀਅਤ ਰਚੀ ਹੋਈ ਆ। ਉਹਨਾਂ ਨੂੰ ਪਤਾ ਕਿ ਦੁੱਲਾ ਭੱਟੀ ਕੌਣ ਆ, ਜਿਹਦੀ ਮੈਂ ਗੱਲ ਕਰਦਾ, ਰਾਜਾ ਅਹਿਮਦ ਖਾਨ ਖਰਲ ਕੌਣ ਹੈ, ਉਦਮ ਸਿੰਘ ਕੌਣ ਹੈ, ਭਗਤ ਸਿੰਘ ਕੌਣ ਹੈ, 1849 ਦੇ ਵਿੱਚ ਕੀ ਹੋਇਆ ਸੀ, 1857 ਦੇ ਵਿੱਚ ਕੀ ਹੋਇਆ ਸੀ, 1947 ਕੀ ਹੈ, ਬੈਟਲ ਆਫ ਰਾਮਗੜ੍ਹ ਕੀ ਹੈ, ਬੈਟਲ ਆਫ ਜਗਰਾਓਂ ਕੀ ਹੈ, ਚੇਲਿਆਂ ਵਾਲੇ ਕੀ ਹੋਇਆ ਸੀ, ਜੱਲਿਆਂ ਵਾਲੇ ਕੀ ਹੋਇਆ ਸੀ, ਲੋਹੜੀ ਕੀ ਹੈ, ਵਿਸਾਖੀ ਕੀ ਹੈ, ਪੰਜਾਬੀ ਜ਼ਬਾਨ ਜਾਂ ਕਿਸੇ ਵੀ ਕੌਮ ਦੀ ਕੋਈ ਮਾਂ ਬੋਲੀ ਆ, ਉਹਦੀ ਅਹਿਮੀਅਤ ਕੀ ਹੁੰਦੀ ਹੈ, ਕਲਚਰ ਡੇ ਕੀ ਹੁੰਦਾ, ਕਿਉਂ ਆਉਂਦਾ, 21 ਫਰਵਰੀ ਜਿਹੜਾ ਦਿਨ ਆ ਰਿਹਾ ਵੇ, ਇਹ ਕਿਉਂ ਆਉਂਦਾ ਤੇ ਕਿਉਂ ਲੋਕ ਬਾਹਰ ਨਿਕਲ ਕੇ ਬੋਲਦੇ ਨੇ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ, ਕਿਉਂਕਿ ਉਹ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਉਹ ਪੜ੍ਹਦੇ ਨੇ, ਉਹਨਾਂ ਨੂੰ ਪੜ੍ਹਾਈ ਜਾਂਦੀ ਹੈ। ਉਹਨਾਂ ਦੀ ਥਾਂ ਥਾਂ 'ਤੇ ਪੰਜਾਬੀ ਲਿਖੀ ਹੋਈ ਹੈ, ਚਾਹੇ ਉਹ ਸੜਕਾਂ ਦੇ ਉੱਤੇ ਸਾਈਨ ਬੋਰਡ ਹੋਣ ਜਾਂ ਸੱਤਾਂ ਹੋਣ ਜਾਂ ਘਰ ਹੋਵੇ ਜਾਂ ਦਫ਼ਤਰ ਹੋਵੇ ਜਾਂ ਫੋਨ ਕਾਲ ਕੰਪਨੀਆਂ ਦੇ ਹੋਣ ਜਾਂ ਬੱਸ ਅੱਡੇ ਹੋਣ ਜਾਂ ਏਅਰਪੋਰਟ ਹੋਵੇ, ਕਿਤੇ ਵੀ ਹੋਵੇ ਉੱਥੇ ਉਹਨਾਂ ਨੇ ਪੰਜਾਬੀ ਹੁੰਦੀ ਹੈ। ਪੰਜਾਬੀ ਦਾ ਐਗਜ਼ਾਮ ਪਾਸ ਕਰਨਾ ਉੱਥੇ ਜ਼ਰੂਰੀ ਹੁੰਦਾ ਸਰਕਾਰੀ ਨੌਕਰੀ ਵਾਸਤੇ। ਇਸ ਕਰਕੇ ਉਹ ਲੋਕ ਮੈਨੂੰ ਪਿਆਰ ਕਰਦੇ ਆ, ਕਿਉਂਕਿ ਉਹ ਬਿਨਾਂ ਤਾਸਬ ਇਹ ਚੀਜ਼ ਵੇਖੇ ਕਿ ਬੰਦਾ ਗੋਰਾ ਹੈ, ਕਾਲਾ, ਹਿੰਦੂ ਹੈ, ਸਿੱਖ ਹੈ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬਹਿ ਕੇ ਉਹਨਾਂ ਦੀ ਕੌਮ ਦੀ ਜਾਂ ਆਪਣੀ ਕੌਮ ਦੀ, ਪੰਜਾਬੀ ਕੌਮ ਦੀ, ਪੰਜਾਬੀ ਬੋਲੀ ਦੀ ਗੱਲ ਕਰ ਰਿਹਾ ਤਾਂ ਉਹ ਬਿਨਾਂ ਤਾਸਬ ਉਹਨੂੰ ਪਿਆਰ ਦਿੰਦੇ ਆ, ਉਹਦੀ ਸਪੋਰਟ ਕਰਦੇ ਆ। ਸਭ ਤੋਂ ਵੱਡੀ ਮਿਸਾਲ ਇਹ ਆ ਕਿ ਆਪਣੀ ਕੌਮ ਨੂੰ ਪਿਆਰ ਕਰਨ ਦੀ ਦਿੱਲੀ ਧਰਨਾ ਕਿਸਾਨਾਂ ਨੇ ਜਿੱਤਿਆ, ਇੱਕ ਮੁੱਠ ਹੋ ਕੇ ਡੰਡੇ ਦੇ ਜ਼ੋਰ ਤੇ, ਉਹਨਾਂ ਨੇ ਇਤਿਹਾਸ ਦੇ ਜ਼ੋਰ ਤੇ ਜਿਹੜਾ ਅੰਦਰ ਰਚਿਆ ਸੀ ਉਹਦੇ ਜ਼ੋਰ ਤੇ ਉਹ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਪਰਤੇ। ਇਹ ਐਂਡ ਆਫ ਦਾ ਗੱਲ ਹੈ ਕਿ ਉਹ ਜਾਗ੍ਰਿਤੀ ਹੈ ਆਪਣੀ ਕੌਮ ਨੂੰ ਲੈ ਕੇ। ਸਾਡੇ ਵਿੱਚ ਜਾਗ੍ਰਿਤੀ ਨਹੀਂ ਆ ਪੰਜਾਬੀਆਂ ਵਿੱਚ, ਕਿਉਂਕਿ ਸਾਡੇ ਇੱਧਰ ਕਮੈਂਟ ਇਹਨਾਂ ਨੇ ਕੀ ਕਰਨੇ ਨੇ ਜਾਂ ਪਿਆਰ ਕੀ ਕਰਨਾ ਪੰਜਾਬੀ ਲਈ ਬੋਲਣ ਵਾਲੇ ਬੰਦੇ ਨੂੰ, ਕਿ ਇਹ ਪੰਜਾਬੀ ਨੂੰ ਪਿਆਰ ਦਾ ਇਹ ਆ ਕਿ 12 ਕਰੋੜ ਹੋਣ ਦੇ ਬਾਵਜੂਦ ਅਸੀਂ ਆਪਣੀ ਬੋਲੀ ਸਕੂਲਾਂ ਤੇ ਕਾਲਜਾਂ ਦੇ ਵਿੱਚ ਲਾਗੂ ਨਹੀਂ ਕਰਵਾ ਸਕੇ, ਪੜ੍ਹਾ ਨਹੀਂ ਸਕੇ। ਅਸੀਂ 12-13 ਕਰੋੜ ਮੈਜੋਰਟੀ ਹੋ ਕੇ 75 ਸਾਲਾਂ ਦੇ ਵਿੱਚ ਆਪਣੀ ਬੋਲੀ ਨੂੰ ਬਣਦਾ ਸਥਾਨ ਪਾਕਿਸਤਾਨ 'ਚ ਨਹੀਂ ਦਵਾ ਸਕੇ। ਅਸੀਂ ਬੋਲੀ ਬੋਲਣ ਤੋਂ ਨਫ਼ਰਤ ਕਰਦੇ ਹਾਂ, ਬੋਲਣ ਵਾਲੇ ਨੂੰ ਉਜੱਡ, ਜਾਹਲ, ਗਵਾਰ ਸਮਝਦੇ ਹਾਂ। ਸਾਨੂੰ ਇਹ ਨਹੀਂ ਪਤਾ ਦੁੱਲਾ ਭੱਟੀ ਕੌਣ ਸੀ ਜਿਹਦੀ ਮੈਂ ਗੱਲ ਕਰਦਾ। ਅੱਜ ਵੀ 70% ਯੂਥ ਸਾਡੀ ਦੁੱਲੇ ਭੱਟੀ ਨੂੰ ਹਿੰਦੂ ਜਾਂ ਸਿੱਖ ਸਮਝਦੀ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਪਿੰਡੀ ਭੱਟੀਆਂ ਦਾ ਸੀ, ਉਹ ਫਰੀਦ ਭੱਟੀਏ ਨਸਲ ਦੇ ਵਿੱਚੋਂ ਸੀ, ਉਹ ਸੰਦਲ ਭੱਟੀ ਦੀ ਨਸਲ ਦੇ ਵਿੱਚੋਂ। ਸਾਨੂੰ ਇਹ ਨਹੀਂ ਪਤਾ ਰਾਜਾ ਅਹਿਮਦ ਖਾਨ ਖਰਲ ਕੌਣ ਸੀ, ਉਹਨੇ ਕਦੋਂ ਤੇ ਕਿੱਥੇ ਕਿਹਦੇ ਖਿਲਾਫ ਜੰਗ ਲੜੀ, 1849 ਦੇ ਵਿੱਚ ਕੀ ਹੋਇਆ, 1857 ਦੇ ਵਿੱਚ ਕੀ ਹੋਇਆ, ਸਾਨੂੰ ਇਹ ਨਹੀਂ ਪਤਾ। ਲੋਹੜੀ ਤੇ ਵਿਸਾਖੀ ਨੂੰ ਅਸੀਂ ਅੱਜ ਵੀ ਸਿੱਖਾਂ ਦਾ ਤਿਉਹਾਰ ਸਮਝਦੇ ਹਾਂ, ਪੰਜਾਬੀ ਬੋਲੀ ਨੂੰ ਅਸੀਂ ਅੱਜ ਵੀ ਸਿੱਖਾਂ ਦੀ ਬੋਲੀ ਸਮਝਦੇ ਹਾਂ ਤੇ ਅਸੀਂ ਪਿਆਰ ਉਹਦੇ ਲਈ ਬੋਲਣ ਵਾਲੇ ਬੰਦੇ ਨੂੰ ਘੱਟਾ ਕਰਾਂਗੇ। ਸਾਨੂੰ ਇਹ ਨਹੀਂ ਪਤਾ 21 ਫਰਵਰੀ ਦਿਨ ਆਉਂਦਾ ਪਿਆ, ਇਹ ਕਿਉਂ ਆਉਂਦਾ, ਇਹਦੀ ਅਹਿਮੀਅਤ ਕੀ ਆ, ਵਜ੍ਹਾ ਕੀ ਆ, ਇਹਦੀ ਤਾਰੀਖ ਕੀ ਆ, ਔਰ ਕਿਉਂ ਅਸੀਂ 20-50 ਬੰਦੇ ਨੇ ਮਰ ਕੇ 20-50 ਬੰਦੇ ਨੇ ਇਕੱਠੇ ਹੋ ਕੇ ਲਾਹੌਰ ਦੀਆਂ ਸੜਕਾਂ ਤੋਂ ਰੋਣਾ ਕਿ ਪੰਜਾਬੀ ਬੋਲੀ ਪੰਜਾਬ ਨੂੰ ਦਿਓ, ਗੂੰਗਾ ਪੰਜਾਬ ਆਪਣੀ ਬੋਲੀ ਮੰਗਦਾ। ਇਹ ਕੱਖ ਨਹੀਂ ਪਤਾ ਮੇਰੇ ਵੀਰੋ। ਤੇ ਉਹ ਬੋਲੀ ਲਈ ਬੋਲਣ ਵਾਲੇ ਬੰਦੇ ਨੂੰ ਪਿਆਰ ਕੀ ਕਰਨਗੇ। ਇਹ ਨਹੀਂ ਪਤਾ ਕਿ ਇੱਥੇ ਬਾਬੇ ਫਰੀਦ ਦੀ ਕੀ ਅਹਿਮੀਅਤ ਹੈ, ਇੱਥੇ ਬਾਬਾ ਬੁੱਲੇ ਸ਼ਾਹ ਦੀ ਕੀ ਅਹਿਮੀਅਤ ਹੈ, ਬਾਬਾ ਗੁਰੂ ਨਾਨਕ ਦੀ ਕੀ ਅਹਿਮੀਅਤ ਹੈ, ਪੰਜਾਬ ਦਾ ਜਿਹੜਾ ਖਿੱਤਾ ਹੈ ਹੜੱਪਾ ਸਿਵਲਾਈਜੇਸ਼ਨ ਆ, ਇਹਦੀ ਕੀ ਤਾਰੀਖ ਹੈ। ਤੇ ਇਹ ਇੱਥੋਂ ਦੀ ਮਿੱਟੀ ਦੀ ਗੱਲ ਕਰਨ ਵਾਲੇ, ਇੱਥੋਂ ਦੇ ਵਸੇਬ ਦੀ ਗੱਲ ਕਰਨ ਵਾਲੇ ਬੰਦੇ ਨੂੰ, ਇੱਥੋਂ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਕੀ ਪਿਆਰ ਕਰਨਗੇ। ਹਾਂ, ਅੱਜ ਮੈਂ ਖੁਦ ਇੱਥੇ ਸਿਆਸਤ ਦੀ ਗੱਲ ਕਰਾਂ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲਾਵਾਂ ਜਾਂ ਉਰਦੂ ਜ਼ਬਾਨ ਦੇ ਵਿੱਚ ਵੀਡੀਓਜ਼ ਬਣਾਵਾਂ ਤਾਂ ਮੈਨੂੰ ਬਹੁਤ ਪਿਆਰ ਮਿਲੂਗਾ, ਬਹੁਤ ਵਿਊਜ਼, ਬਹੁਤ ਕਮੈਂਟ ਆਉਣਗੇ। ਮੈਂ ਮਸਕਰੇ ਸੁਣਾਵਾਂ, ਮੈਂ ਚੋਰ ਵਜ਼ੀਰ ਦੇ ਕਿੱਸੇ ਸੁਣਾਵਾਂ, ਇਸ ਤਰ੍ਹਾਂ ਦੀ ਮੈਂਟੈਲਿਟੀ ਦੀਆਂ ਗੱਲਾਂ ਕਰਾਂ ਤਾਂ ਮੈਨੂੰ ਬਹੁਤ ਪਿਆਰ ਮਿਲੂਗਾ, ਬਹੁਤ ਲੋਕ ਮੈਨੂੰ ਪਿਆਰ ਕਰਨਗੇ। ਕਿਉਂਕਿ ਮੈਂ ਇਹ ਕਰਦਾ ਨਹੀਂ, ਕਿਉਂਕਿ ਮੈਂ ਵਲੋਗਰ ਨਹੀਂ ਹਾਂ, ਮੈਂ ਯੂਟਿਊਬਰ ਨਹੀਂ ਹਾਂ, ਮੈਂ ਟਿਕਟੋਕਰ ਨਹੀਂ ਹਾਂ। ਬਹੁਤ ਸਾਰੇ ਲੋਕ ਮੈਨੂੰ ਯੂਟਿਊਬਰ ਕਹਿੰਦੇ ਨੇ, ਬਹੁਤ ਸਾਰੇ ਲੋਕ ਮੈਨੂੰ
ਟਿਕਟੋਕਰ ਵੀ ਕਹਿੰਦੇ ਨੇ, ਲੇਕਿਨ ਮੈਂ ਪੰਜਾਬੀ ਸੇਵਕ ਹਾਂ। ਸੋਸ਼ਲ ਮੀਡੀਆ ਤੋਂ ਹਟ ਕੇ ਸੋਸ਼ਲ ਮੀਡੀਆ ਨੂੰ ਮੈਂ ਆਪਣੇ ਮਤਲਬ ਵਾਸਤੇ ਵਰਤਦਾ, ਨਾ ਕਿ ਮੈਂ ਇਹਦੇ ਇਸਤੇਮਾਲ 'ਚ ਆਉਂਦਾ। ਨਾ ਮੈਂ ਇੱਥੋਂ ਵਿਊਜ਼ ਇਕੱਠੇ ਕਰਨ ਵਾਸਤੇ ਆਉਂਦਾ, ਨਾ ਮੈਂ ਅਰਨਿੰਗ ਪੈਸੇ ਇਕੱਠੇ ਕਰਨ ਵਾਸਤੇ ਆਉਂਦਾ। ਮੈਂ ਸਿਰਫ ਪੰਜਾਬੀ ਦੀ ਗੱਲ ਕਰਨ ਆਉਣਾ। ਔਰ ਅੱਜ ਦੇ ਦਿਨ ਤੱਕ ਮੈਂ 2014-15 ਤੋਂ ਕੰਮ ਸ਼ੁਰੂ ਕੀਤਾ, ਉਸ ਟਾਈਮ ਦੇ ਵਿੱਚ ਯੂਥ ਵਿੱਚੋਂ ਕੋਈ ਵੀ ਮੁੰਡਾ ਪੰਜਾਬੀ ਦੇ ਲਈ ਸੋਸ਼ਲ ਮੀਡੀਆ 'ਤੇ ਨਹੀਂ ਸੀ ਬੋਲਦਾ। ਅੱਜ ਬੋਲ ਰਹੇ ਨੇ, ਅਲਹਮਦੁਲਿਲਾ ਸਾਡੇ ਤੋਂ ਇਨਸਪਾਇਰ ਹੋ ਕੇ ਪੱਗਾਂ ਬੰਨ੍ਹ ਰਹੇ ਨੇ ਮੁੰਡੇ, ਚਾਦਰੇ ਲਾ ਰਹੇ ਨੇ, ਲਾਚੇ ਬੰਨ੍ਹ ਰਹੇ ਨੇ, ਪੰਜਾਬੀ ਲਈ ਬੋਲ ਰਹੇ ਨੇ। ਇਹ ਨਹੀਂ ਕਿ ਪੰਜਾਬੀ ਬੋਲ ਰਹੇ ਨੇ। ਪੰਜਾਬੀ ਬੋਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਮੈਂ ਪੰਜਾਬੀ 'ਚ ਵੀਡੀਓ ਬਣਾ ਰਿਹਾ ਤਾਂ ਮੈਂ ਬੋਲੀ ਦੀ ਸੇਵਾ ਕਰ ਰਿਹਾ। ਨਾ ਪੁੱਤਰ ਨਾ, ਗੱਲ ਇਹ ਕਿ ਤੁਸੀਂ ਪੰਜਾਬੀ ਲਈ ਕੀ ਬੋਲ ਰਹੇ ਹੋ, ਪੰਜਾਬ ਲਈ ਕੀ ਬੋਲ ਰਹੇ ਹੋ। ਤੁਸੀਂ ਪੰਜਾਬ 'ਚ ਰਹਿ ਕੇ ਬੋਲ ਰਹੇ ਹੋ, ਫਰਕ ਨਹੀਂ ਪੈਂਦਾ, ਪਰ ਤੁਸੀਂ ਇਹਦੇ ਲਈ ਕੀ ਬੋਲ ਰਹੇ ਹੋ, ਫਰਕ ਇਹ ਚੀਜ਼ ਪਾਉਂਦੀ ਹੈ। ਸੋ ਅੱਜ ਬਹੁਤ ਸਾਰੇ ਵੀਰ, ਬਹੁਤ ਸਾਰੇ ਲੋਕ ਵਲੋਗਰ ਬਣੇ ਨੇ, ਪੰਜਾਬੀ ਵਲੋਗਰ, ਆਪਣੇ ਪੇਜਾਂ 'ਤੇ ਲਿਖ ਕੇ ਲਾਇਆ ਬੋਲੀ ਪੰਜਾਬ ਤੇ ਸਫੀਰ ਤੇ ਲਟਰਮ ਬਟਰਮ। ਨਾ ਸੋਹਣਿਆ, ਨਾ ਗਲਤ ਹੈ। ਤੁਸੀਂ ਬੋਲੀ ਲਈ ਕਦੋਂ ਬੋਲੇ ਹੋ, ਗੱਲ ਉਹ ਫਰਕ ਪਾਉਂਦੀ ਹੈ। ਸੋ ਤਹਿਰੀਕਾਂ ਕਦੀ ਵੀ ਰਾਤੋਂ ਰਾਤ ਨਹੀਂ ਬਣਦੀਆਂ ਨੂੰ ਸਦੀਆਂ ਯੁੱਗ ਲੱਗਦੇ ਨੇ, ਤੇ ਇਨਸ਼ਾਅੱਲਾ ਹੌਲੀ ਹੌਲੀ ਤਹਿਰੀਕ ਬਣੂਗੀ। ਸ਼ਾਇਦ ਅਸੀਂ ਨਾ ਰਹੀਏ, ਸਾਡੇ ਤੋਂ ਮਗਰੋਂ ਗੂੰਗੇ ਪੰਜਾਬ ਨੂੰ ਬੋਲੀ ਮਿਲੇ, ਲੇਕਿਨ ਸਾਡੀ ਆਉਣ ਵਾਲੀ ਨਸਲ ਸਾਡੀਆਂ ਪੈੜਾਂ ਦੇ ਪੈੜ ਜ਼ਰੂਰ ਰੱਖੂਗੀ। ਇਹ ਗੱਲ ਅਸੀਂ ਦਾਅਵੇ ਨਾਲ ਕਰਦੇ ਹਾਂ, ਕਿਉਂਕਿ ਪਿਛਲੇ 4-5 ਸਾਲਾਂ ਵਿੱਚ ਅਗਰ ਅਸੀਂ 20 ਬੰਦਿਆਂ ਨੂੰ ਵੀ ਇਸ ਕੰਮ ਤੇ ਲਾ ਲਿਆ ਨਾ, ਬੋਲੀ ਨਹੀਂ ਬੋਲਣ ਤੇ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ, ਬਹੁਤ ਵੱਡੀ ਜਿੱਤ ਹੈ ਕਿ ਇੱਥੇ ਮਰੀ ਹੋਈ ਬੋਲੀ ਲਈ ਜਦੋਂ ਕੋਈ ਨਹੀਂ ਸੀ ਬੋਲ ਰਿਹਾ, ਉਦੋਂ 20 ਬੰਦੇ ਬੋਲ ਰਹੇ ਨੇ। ਠੀਕ ਹੈ। ਸੋ ਜਿਉਂਦੇ ਵਸਦੇ ਰਹੋ ਵੀਰੋ, ਜਾਗ੍ਰਿਤੀ ਹੌਲੀ ਹੌਲੀ ਆਊਗੀ। ਲਹਿੰਦੇ ਵਾਲੇ ਵੀ ਪਿਆਰ ਕਰਨਗੇ ਸਾਨੂੰ, ਨਹੀਂ ਬੋਲੀ ਨੂੰ, ਜਿਵੇਂ ਤੁਸੀਂ ਸਾਨੂੰ ਨਹੀਂ ਸਾਡੇ ਕੰਟੈਂਟ ਨੂੰ ਕਰਦੇ ਹੋ। ਠੀਕ ਹੈ। ਤੇ ਜਿਉਂਦੇ